ਘਿਓ ਨੂੰ ਤੇ ਘਿਓ ਦੇਖਿਆ ਤੁਸੀਂ? ਉਹ ਘਿਓ ਦੇਖਿਆ ਤੁਸੀਂ? ਮੇਰਾ ਅੱਬਾ ਤਲ ਕੇ ਦਫਨਾਉਣਾ ਚੋਪੜੀ ਕਬਰ ਬਣਾਉਣੀ ਤੂੰ ਯਾਰ। ਤਲ ਕੇ 560 ਰੁਪਏ ਕਿਲੋ। ਕੀ ਕਰੋ, ਅੱਬਾ ਜੀ ਨੂੰ ਨਾ ਰਸ਼ੀਅਨ ਸੈਲਡ ਬਹੁਤ ਪਸੰਦ ਸੀ। ਰਸ਼ੀਅਨ ਸੈਲਡ। ਫੇਰ ਤੁਸੀਂ ਨਾ ਕਿਸੇ ਰੈਸਟੋਰੈਂਟ 'ਚ ਦਫਨਾ ਦਿਓ ਅੱਬੇ ਨੂੰ। ਇਹ ਹੁਣ ਪਲਦਾ ਤਰਕੋਣਿਆਂ ਤੇ ਯਾਦ ਆਇਆ, ਆਪਾਂ ਜੇ ਛੋਟੇ ਹੁੰਦੇ ਸੀ ਤੇ ਕਿੰਨਾ ਖੇਡਦੇ ਹੁੰਦੇ ਤਰਕੋਣੇ ਮਾਰ ਮਾਰ ਕੇ ਇੱਕ ਦੂਸਰੇ ਦੇ ਬੱਚੇ ਆ ਨਾ। ਸਹੀ ਗੱਲ। ਤਰਕੋਣੇ ਅੱਗੇ ਪਿਓ ਨਹੀਂ ਉਹ ਲੱਭਦੇ। ਚੱਲ ਯਾਰ ਪਿਓ ਨਹੀਂ ਲੱਗਦੇ, ਮੈਂ ਕਿਹੜਾ ਇੱਥੇ ਪਿਓ ਇਕੱਠੇ ਕਰਕੇ ਬੈਠਾ। ਹੌਸਲਾ ਯਾਰ, ਹੌਸਲਾ ਹੈ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ? ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋਏ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਦੀ ਜਿਹੜੀ ਵੀਡੀਓ ਹੈ ਜੀ, ਇਹ ਗੋਗਾ ਪਸੂਰੀ ਸਲੀਮ ਅਲਵੇਲਾ ਦੀ ਵੀਡੀਓ ਹੈ। ਇਹਦਾ ਟਾਈਟਲ ਹੈਗਾ ਜੀ ਗ੍ਰੇਵੀ ਯਾਰਡ ਗੋਗਾ ਪਸੂਰੀ ਐਂਡ ਸਲੀਮ ਅਲਵੇਲਾ ਡਿਸਕਸਿੰਗ ਸਿਮੈਟਰੀ ਮੈਟਰਸ। ਸੋ ਦੇਖੋ ਕਿ ਇਸ ਬਾਰੇ ਡਿਸਕਸ ਕਰਦੇ ਆ ਤੇ ਕੀ ਉੱਥੇ ਹਾਸਾ ਮਖੌਲ ਕਿਵੇਂ ਕ੍ਰੀਏਟ ਕਰਦੇ ਆ ਇੱਕ ਜਾ ਕੇ। ਤੇ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿੰਦੇ ਰਿਹਾ ਕਰੋ। ਤਾਂ ਸਿੱਧਾ ਚੱਲਦੇ ਹਾਂ ਵੀਡੀਓ ਵੱਲ ਨੂੰ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਭਾਜੀ ਗੱਲ ਸੁਣਨਾ। ਆ ਗਿਆ ਯਾਰ। ਇਹਦੇ ਵਿੱਚ ਗੋਗਾ ਪਸੂਰੀ ਸਾਹਿਬ ਜਿਹੜੇ ਨੇ ਉਹ ਕਬਰ ਪੁੱਟਣ ਵਾਲੇ ਬਣੇ ਨੇ ਜਾਂ ਉੱਥੇ ਸਾਫ਼ ਸਫਾਈ ਕਰਦੇ ਨੇ। ਉਹਨਾਂ ਦੀ ਡਿਊਟੀ ਵਾਲੀ ਆ ਉਹ ਕਬਰਸਤਾਨ 'ਚ ਲੱਗੀ ਹੋਈ ਆ। ਭਾਜੀ ਕੰਮ ਆਇਆ। ਕੰਮ ਆਇਆ ਭਾਈਜਾਨ। ਜੀ ਭਾਈ ਬਾਲਨ ਫੌਤ ਹੋ ਗਿਆ, ਕਬਰ ਕਢਾਉਣੀ ਭਾਜੀ। ਇੰਨਾ ਲੈ ਰਾਜੀ ਹੋਣਗੇ ਰਜ਼ਾਏ ਲਾਹੀ ਭਾਈ। ਹਾਂਜੀ ਜਿਹੜਾ ਭਾਜੀ ਬੰਦਾ ਦੁਨੀਆ ਤੇ ਆਇਆ ਉਹਨਾਂ ਨੇ ਇੱਕ ਦਿਨ ਜਾਣਾ ਹੀ ਜਾਣਾ। ਜਾਣਾ ਹੀ ਭਾਜੀ, ਕਬਰ ਕਢਾਉਣੀ ਭਾਜੀ। ਅੱਛਾ ਜੀ, ਕੱਢ ਦਿੰਦੇ ਆ ਜੀ ਕਬਰ ਅਸੀਂ ਇੱਥੇ। ਭਾਜੀ ਕਿੰਨੇ ਪੈਸੇ ਕਬਰ ਕਢਾਉਂਦੇ ਜੀ? ਭਾਈ 20,000 ਰੁਪਇਆ ਤੁਹਾਡਾ ਲੱਗ ਜਾਣਾ। ਹਾਂਜੀ ਹਾਂਜੀ ਭਾਈ, ਮੈਂ ਕਬਰ ਕਢਾਉਣੀ ਆ, ਕੋਈ ਥਾਣੇ ਉਹ ਬੰਦਾ ਨਹੀਂ ਕਢਾਉਣਾ। 20,000 ਰੁਪਇਆ ਭਾਈ, ਕੋਈ ਖਿਆਲ ਕਰੋ, ਤੁਸੀਂ ਵੀ ਮਰਨਾ ਭਾਜੀ ਕੱਲ ਨੂੰ। ਚਲੋ ਉਹ ਤੇ ਬਾਅਦ ਦੀ ਗੱਲ ਆ। ਬਾਕੀ ਤੁਹਾਨੂੰ ਪਤਾ ਵੀ ਮਹਿੰਗਾਈ ਭਾਈ ਇੰਨੀ ਹੋਈ। ਮਹਿੰਗਾਈ ਭਾਜੀ ਹੋ ਗਈ ਆ, ਲੇਕਿਨ ਕਬਰਾਂ ਲਈ ਤੇ ਨਹੀਂ ਨਾ। ਜਦੋਂ ਬੰਦਾ ਮਾਰ ਹੀ ਗਿਆ ਉਹਦੇ ਲਈ ਕਾਹਦੀ ਮਹਿੰਗਾਈ? ਫਿਰ ਖਤਮ ਹੋ ਗਈ, ਫਿਰ ਤਾਂ ਉਹਦਾ ਚੈਪਟਰ ਹੀ ਕਲੋਜ਼ ਹੋ ਗਿਆ। ਮਹਿੰਗਾਈ ਫਿਰ ਕਿੱਥੇ ਰਹਿ ਗਈ ਜਦੋਂ ਬੰਦਾ ਹੀ ਨਾ ਰਿਹਾ? ਕੀ ਗੱਲ ਸੀ ਵਾਲੇ ਸਾਹਿਬ ਨੂੰ? ਬਸ ਬਿਮਾਰ ਸ਼ਮਾਰ ਹੀ ਰਹਿੰਦੇ ਸੀਗੇ। ਅੱਛਾ ਜੀ। ਨਹੀਂ ਭਾਜੀ 20,000 ਜ਼ਿਆਦਾ ਵਾ। ਕਬਰ ਕਢਾਉਣੀ ਆ, ਕੋਈ ਚਾਈਨਾ ਦੀ ਮੋਟਰਸਾਈਕਲ ਕਿਸ਼ਤਾਂ ਤੇ ਨਹੀਂ ਕਢਾਉਣੀ। ਕੋਈ ਘੱਟ ਕਰ ਲਓ ਭਾਜੀ। ਭਾਈ ਤੁਸੀਂ ਫਰਹਾਦ ਹੋ? ਫਰਹਾਦ? ਨਹੀਂ ਨਹੀਂ ਭਾਈ, ਗੋਰਕਨ ਆ ਇੱਥੇ। ਮੈਂ ਕਿਹਾ ਗਿਣਤੀ ਤੇ ਇੰਜ ਰੱਖੀ ਜਿਵੇਂ ਦੁੱਧ ਦੀ ਨਹਿਰ ਕੱਢਣੀ ਤੁਸੀਂ। ਤੁਹਾਡਾ ਹੀ ਮਰਿਆ ਨਾ? ਹਾਂਜੀ ਭਾਜੀ। ਹਾਂ, ਕਾਫੀ ਅਫਸੋਸ ਲੱਗਦਾ ਮੈਨੂੰ। ਗੋਗਾ ਨਾ ਭਾਜੀ ਤੁਹਾਡਾ ਨਾਂ? ਹਾਂਜੀ ਭਾਈ, ਗੋਗਾ ਗੋਰਕਨ, ਜਿੱਥੋਂ ਮਰਜ਼ੀ ਪੁੱਛ ਲਓ। ਗੋਗੇ ਬਸ ਭਾਜੀ, ਪਿਓ ਨਹੀਂ ਲੱਭਦੇ ਗੋਗਾ ਜੀ, ਪਿਓ ਨਹੀਂ ਲੱਭਦੇ। ਚਲੋ ਜੀ, ਹੌਸਲਾ ਭਾਈ, ਹੌਸਲਾ। ਆ ਜਾਓ ਤੁਸੀਂ ਇੱਧਰ ਬਹਿ ਕੇ ਤੁਹਾਡੇ ਨਾਲ ਗੱਲ ਕਰ ਲੈਂਦੇ ਆ। ਤੁਹਾਡਾ ਅੱਡਾ ਕਿੱਥੇ ਭਾਜੀ? ਅੱਡਾ ਇੱਧਰ ਹੀ ਆ ਜਾਓ ਯਾਰ। ਆ ਭਾਜੀ ਆਹ ਤਾਂ ਚੱਕ ਲਓ ਆਪਣੀ ਧੋਤੀ ਜੀ। ਹੈਲੋ ਹੈਲੋ ਭਾਜੀ। ਆ ਜਾਓ ਭਾਈ, ਉੱਥੇ ਅੱਡੇ ਤੇ ਹੀ ਆ ਜਾਓ। ਤੇ ਭਾਜੀ ਤੁਹਾਡਾ ਕੋਸਤਾਨ ਦਾ ਅੱਡਾ ਜਾਂ ਨਿਆਜ਼ੀ ਅੱਡੇ ਜਾਣਾ? ਨਹੀਂ ਉਹ ਭਾਜੀ ਬਹਿ ਕੇ ਇੱਕ ਪਾਸੇ ਜਰਾ। ਲੇਕਿਨ ਭਾਜੀ ਗੱਲ ਪਤਾ ਕੀ ਆ, ਘੱਟ ਕਰ ਲਓ ਭਾਜੀ। ਹਾਂਜੀ, ਘੱਟ ਕਰੋ ਕੋਈ। 20,000 ਰੁਪਇਆ ਤੁਹਾਨੂੰ ਪਤਾ ਭਾਈ, ਹਰ ਸ਼ੈ ਨੂੰ ਤੇ ਅੱਗ ਲੱਗੀ ਹੈ। ਤਾਂ ਆਟਾ ਹੀ ਦੇਖੋ ਕਿੱਥੇ ਚਲਾ ਗਿਆ। ਯਾਰ ਅੱਬੇ ਨੂੰ ਤੂੰ ਰੋਟੀ ਖਵਾਉਣੀ ਰੋਜ਼। ਨਹੀਂ ਨਹੀਂ, ਮਹਿੰਗਾਈ ਇੰਨੀ ਆ, ਨਹੀਂ ਭਾਜੀ ਸਰਦਾ ਨਹੀਂ ਨਾ। ਨਹੀਂ 20,000 ਜ਼ਿਆਦਾ ਭਾਜੀ, ਕੋਈ ਘੱਟ ਕਰ ਲਓ, ਮਿਹਰਬਾਨੀ ਤੁਹਾਡੀ। ਰੋਜ਼ ਰੋਜ਼ ਥੋੜਾ ਬੰਦੇ ਨੇ ਮਰਨਾ ਹੁੰਦਾ, ਇੱਕ ਵਾਰੀ ਮਰਨਾ। ਇੱਟ ਭਾਈ ਪਤਾ ਤੁਹਾਨੂੰ ਕਿੰਨੀ ਮਹਿੰਗੀ ਹੋਈ ਹੈ, ਸਮਝਦੇ? ਠੀਕ ਆ ਭਾਜੀ, ਫਿਰ ਮੈਂ ਕਿਤੇ ਹੋਰ ਪਤਾ ਕਰ ਲੈਣਾ। ਸਾਨੂੰ ਕਬਰਾਂ ਬੜੀਆਂ, ਤੁਹਾਨੂੰ ਮੁਰਦੇ ਬੜੇ। ਹੈਲੋ ਹਾਂਜੀ ਭਾਈ, ਆਪਣਾ ਜ਼ੇਨ ਤੇ ਦੱਸੋ ਕੀ ਆ ਤੁਹਾਡਾ? ਜ਼ੇਨ ਭਾਜੀ, ਮੈਂ ਕੋਈ ਡਿਨਰ ਸੈੱਟ ਲੈਣਾ ਹੈ ਵੀ ਆਪਣਾ ਜ਼ੇਨ ਕਬਰ ਕਢਾਉਣੀ ਤੁਹਾਡੇ ਕੋਲੋਂ। ਨਹੀਂ ਤੁਸੀਂ ਦੱਸੋ, ਤੁਸੀਂ ਕਿੱਥੇ ਤੱਕ ਅਫੋਰਡ ਕਰਦੇ ਹੋ? ਹੋਰ ਕੋਈ ਗੱਲ ਤੇ ਲਿਵਾਜ ਤੇ ਦਵੋ ਕੋਈ। ਹੁਣ ਮਾਰੀ ਗਿਆ, ਅਸੀਂ ਕੀ ਬਹਿਸ ਕਰਨੀ ਜਾਂ ਕੀ ਕਰਨੀ ਆ? ਭਾਈ 20,000 ਤੋਂ ਘੱਟ ਨਹੀਂ ਹੋਣੇ ਭਾਜੀ, ਮੈਂ ਫਿਰ ਕਿਤੇ ਹੋਰ ਪਤਾ ਕਰ ਲੈਣਾ। ਹੈਲੋ ਹਾਂਜੀ ਗੱਲ ਇਹ ਆ ਵੀ ਤੁਸੀਂ ਪੂਰੀ ਮਾਰਕੀਟ ਵੀ ਫਿਰ ਲਓ ਨਾ, ਤੁਸੀਂ ਮੁੜ ਕੇ ਫੇਰ ਮੇਰੇ ਕੋਲ ਹੀ ਆਉਣਾ।
ਨਾ ਭਾਈ ਇਹ ਹੋਲਸੇਲ ਦਾ ਰੇਟ ਆ। ਹੋਲਸੇਲ ਕੱਪੜੇ ਵੇਚਣ ਇਹ ਕਬਰਾਂ ਕੱਢਦੇ ਤੁਸੀਂ ਭਾਜੀ? ਨਹੀਂ ਭਾਈ ਸਰਦਾ ਹੀ ਨਹੀਂਗਾ। ਘਿਓ ਨੂੰ ਤੇ ਘਿਓ ਦੇਖਿਆ ਤੁਸੀਂ? ਉਹ ਘਿਓ ਦੇਖਿਆ ਤੁਸੀਂ? ਮੇਰਾ ਅੱਬਾ ਤਲ ਕੇ ਦਫਨਾਉਣਾ, ਚੋਪੜੀ ਕਬਰ ਬਣਾਉਣੀ ਤੂੰ ਯਾਰ। ਤਲ ਕੇ 560 ਰੁਪਏ ਕਿਲੋ ਘਿਓ ਹੋ ਗਿਆ ਭਾਈ। ਸਾਡੇ ਵੀ ਬੱਚੇ ਆ ਅੱਬਾ ਜੀ ਤਾਂ ਘਿਓ ਖਾਂਦੇ ਹੀ ਨਹੀਂ ਸੀ, ਉਹਨੂੰ ਤਾਂ ਵੈਸੇ ਹੀ ਦੇਖੋ ਇੱਕ ਗੱਲ ਆ, ਇੱਥੋਂ ਇਹ ਗੱਲ ਦਾ ਅੰਦਾਜ਼ਾ ਹੋ ਜਾਂਦਾ ਹੈ ਕਿ ਇੱਕ ਮਰੇ ਹੋਏ ਇਨਸਾਨ, ਮਤਲਬ ਇੱਕ ਮਰੇ ਹੋਏ ਇਨਸਾਨ ਦੀ ਗੱਲ ਕਰ ਰਹੇ ਆ, ਜਿਹੜੀ ਕਿ ਅਫਸੋਸਨਾਕ ਗੱਲ ਹੁੰਦੀ ਆ, ਉਹਦੇ ਵਿੱਚੋਂ ਵੀ ਕਮੇਡੀ ਕ੍ਰੀਏਟ ਕਰ ਲੈਂਦੇ ਆ। ਇੱਕ ਫਨਕਾਰ ਦੇ ਹਿੱਸੇ ਚੀਜ਼ ਆਈ ਆ। ਇੱਕ ਆਲਾ ਦਰਜੇ ਦਾ ਜਿਹੜਾ ਆਰਟਿਸਟ ਆ ਨਾ, ਉਹੀ ਇਹ ਮਤਲਬ ਟ੍ਰਿਕ ਜਿਹੜੀ ਆ ਉਹ ਫਲਿੱਪ ਕਰ ਸਕਦਾ, ਕਿਉਂਕਿ ਇੱਕ ਅਫਸੋਸ ਵਾਲੀ ਗੱਲ ਦੇ ਵਿੱਚੋਂ ਵੀ ਇਹਨਾਂ ਨੇ ਇੱਕ ਜੁਗਤ ਮਾਰਤੀ, ਦੇਖ ਲਓ। ਤੇ ਬਹੁਤ ਵਧੀਆ ਮਤਲਬ ਕਮੇਡੀ ਕਰਦੇ ਨੇ ਇਹਨਾਂ ਦੀ। ਆਪਾਂ ਇੱਕ ਹੋਰ ਵੀ ਵੀਡੀਓ ਬਣਾਈ ਖਬਰ ਤੇ, ਹਨਾ, ਉਹ ਵੀ ਬਹੁਤ ਜ਼ਿਆਦਾ ਫਨੀ ਹੈ। ਉਹ ਤੇ ਹਰ ਸ਼ਰਾਬ ਪੀਤੀ ਹੁੰਦੀ। ਹਾਂ, ਉਹ 'ਚ ਗੋਗਾ ਸਾਹਿਬ ਜਿਹੜੇ ਨੇ ਨਸ਼ਈ ਬਣੇ ਨੇ, ਤੇ ਹੁੰਦੇ ਉਹ ਕਬਰ 'ਚ ਉਦੋਂ ਡਿਊਟੀ ਲੱਗੀ ਹੁੰਦੀ ਆ, ਪਰ ਉਹ 'ਚ ਨਸ਼ਈ ਹੁੰਦੇ ਨੇ ਥੋੜੇ। ਸੀਗਾ ਵਧਿਆ ਸੀ, ਡਾਕਟਰ ਨੇ ਮਨਾ ਕੀਤਾ ਵੀ ਘਿਓ ਨਹੀਂ ਖਾਣਾ। ਚਲੋ ਤੁਸੀਂ ਤੇ ਖਾਣੇ ਹੋ ਨਾ। ਆਹੋ ਅਸੀਂ ਤਾਂ ਖਾਂਦੇ ਆ ਜੀ। ਤੁਸੀਂ ਫਿਰ ਪਰਹੇਜ਼ ਕਰਿਓ ਘਿਓ ਤੋਂ। ਭਾਈ 20,000 ਰੁਪਇਆ ਲੱਗਣਾ। ਮੈਂ ਵੇਖ ਲਓ, ਜੇ ਤੁਹਾਨੂੰ ਵਾਰੇ ਜਾਂ ਜਗ੍ਹਾ ਤੁਹਾਨੂੰ ਦਿਖਾ ਦਿੰਨੇ ਆ। ਜਗ੍ਹਾ ਬਹੁਤ ਅੱਛੀ ਆ, ਤੁਹਾਨੂੰ ਦਿਖਾ ਦਿੰਨੇ ਆ। ਜਗ੍ਹਾ ਕਿਹੜਾ ਅੱਗੇ ਪਿਓ ਨੂੰ ਦੁਕਾਨਾਂ ਪਾ ਕੇ ਦੇਣੀਆਂ ਸੀ? ਜਦੋਂ ਬੰਦਾ ਮਾਰੀ ਗਿਆ ਉਹਦੇ ਲਈ ਜਗ੍ਹਾ ਕਿਹੜੀ ਹੈ? ਚਲੋ ਆਪਣੇ ਲਈ ਦੇਖ ਲਓ। ਹੈ ਆਪਣੇ ਲਈ ਆਹੋ ਵੀ ਬੰਦੇ ਨੇ ਜਾਣਾ ਤੇ ਹੈ ਹੀ ਆ। ਲੋਕੀ ਭਾਈ ਇੱਥੇ ਐਡਵਾਂਸ ਕਬਰਾਂ ਆ ਕੇ ਨਾ ਜਗ੍ਹਾ ਰਖਾ ਜਾਂਦੇ ਆ, ਕਹਿੰਦੇ ਆ ਮੇਰੀ ਜਗ੍ਹਾ ਵਾ। ਤੁਸੀਂ ਵੀ ਦੇਖ ਲਓ, ਕੁਝ ਤੁਹਾਨੂੰ ਕੋਈ ਚਾਹੀਦੀ ਜਗ੍ਹਾ ਲੱਗਦੀ ਆ ਤੇ ਇਕੱਠਾ ਹੀ 40 ਦੇ ਦਿਓ। ਤੇ ਜਗ੍ਹਾ ਦਾ ਇੰਤਕਾਲ ਮੇਰੇ ਪਿਓ ਦੇ ਨਾਂ ਹੋਏਗਾ ਨਾ? ਜਦੋਂ ਵਾਲਦ ਸਾਹਿਬ ਹੀ ਇੰਤਕਾਲ ਕਰ ਗਏ ਤੇ ਕਿਹਦੇ ਨਾਂ ਹੋਣਾ? ਬਸ ਤੇ ਹੋਏ ਜਦੋਂ ਇੰਤਕਾਲ ਹੀ ਹੋ ਗਿਆ ਤੇ ਫਿਰ ਹਾਂਜੀ ਹਾਂਜੀ ਵੀ ਭਾਈ ਡਿਸਕਾਊਂਟ ਕਰ ਲਓ। ਹਜੇ ਸਾਡੇ ਬਹੁਤ ਖਾਨਦਾਨ ਆ ਮੇਰੇ ਪਿਆ ਮਰਨ ਵਾਲਾ। ਭਾਈ ਮੈਨੂੰ ਤੇ ਇੱਕ ਕਵਰ ਚੋਂ ਕੀ ਤੈਨੂੰ ਮੈਂ ਡਿਸਕਾਊਂਟ ਕਰ ਦਵਾਂ ਯਾਰ। ਇੱਕ ਕਬਰ 'ਚ ਨਹੀਂ ਤਾਂ ਹੁਣ ਮੈਂ ਸਾਰੇ ਮਾਰ ਕੇ ਇਕੱਠੇ ਲੈ ਆਵਾਂ ਤੇਰੇ ਕੋਲ? ਨਹੀਂ ਵੀ ਕੁਝ ਚਲੋ ਕੋਈ 2-4 ਜੀ ਹੁਣ ਬੰਦਾ ਪੈਸੇ ਘੱਟ ਕਰਦਾ ਵੀ ਚੰਗਾ ਲੱਗਦਾ। ਤੇ ਕੋਈ ਨਵੇਂ ਡਿਜ਼ਾਈਨ 'ਚ ਨਹੀਂ ਆਈਆਂ ਕਬਰਾਂ? ਡਿਜ਼ਾਈਨ ਭਾਜੀ ਇੱਕ ਲਹਿ ਦਾ ਤੇ ਇੱਕ ਦਾਨਾ ਵਾ, ਦੋ ਹੀ ਡਿਜ਼ਾਈਨ ਚੱਲਦੇ ਜਿਹੜੇ ਆਮ ਰੂਟੀਨ 'ਚ। ਸਾਈਡ ਵਾਲੀ ਤਾਂ ਖਤਮ ਹੋ ਗਈ ਮੇਰਾ ਖਿਆਲ। ਸਾਈਡ ਵਾਲਾ ਭਾਈ ਉਹ ਬਹੁਤ ਜਗ੍ਹਾ ਹੀ ਨਹੀਂ ਇੰਨੀ ਹੈਗੀ ਕਬਰਾਂ ਦੀ। ਕਬਰਸਤਾਨ ਹੁਣ ਤੁਹਾਨੂੰ ਪਤਾ ਸੌੜੇ ਪੈ ਗਏ ਆ। ਜਗ੍ਹਾ ਨਹੀਂ ਲੱਭ ਰਹੀ ਹਨਾ? ਜਗ੍ਹਾ ਤੇ ਹੁਣ ਲੱਭ ਰਹੀ, ਬੜੀ ਮੁਸ਼ਕਿਲ ਆ। ਮੈਂ ਤੁਹਾਡੇ ਵਾਸਤੇ ਜਗ੍ਹਾ ਇਕੱਠੀ ਕਰਨੀ। ਕਰੋਨਾ 'ਚ ਬਹੁਤ ਕਬਰਸਤਾਨ ਭਰੇ ਹਨਾ? ਹਾਂਜੀ। ਤੇ ਭਾਈ ਸਲੈਬਾਂ ਸਲੂਪਾਂ ਸਾਰੀਆਂ ਤੁਹਾਡੀਆਂ ਆਪਣੀਆਂ? ਸਲੈਬਾਂ ਭਾਈ ਬਿਹਤਰੀਨ ਸਲੈਬਾਂ। ਉਹ ਇੱਕ ਤਾਰ ਪਾਉਂਦੇ ਆ ਕੱਲੀ ਵਿੱਚ ਨਾ, ਜਾਲ ਸਾਦੀ ਕਰਦੇ ਆ। ਹਾਂ ਹਾਂ। ਸਾਡੇ ਕੋਲ ਸਰੀਏ ਵਾਲੀਆਂ ਸਲੈਬਾਂ ਵਾ ਬਿਹਤਰੀਨ। ਚਲੋ ਭਾਜੀ ਬਣਾ ਦਿਓ ਫਿਰ, ਲੇਕਿਨ ਨਾ ਥੋੜੇ ਜਿਹੇ ਇhtiyਾਤ ਤੁਹਾਨੂੰ ਕਰਨੇ ਪੈਣੇ। ਕਬਰਸਤਾਨ ਤੁਸੀਂ ਇੱਥੇ ਹੀ ਹੁੰਦੇ ਹੋ ਨਾ? ਅਸੀਂ ਭਾਈ 24 ਘੰਟੇ ਇੱਥੇ ਹੀ ਹੁੰਨੇ ਆ, ਸਾਡਾ ਕੰਮ ਹੀ ਇਹ ਆ। ਚਲੋ ਚਲੋ ਕੋਈ ਨਹੀਂ। ਪਿਓ ਨਹੀਂ ਲੱਭਦੇ? ਚਲੋ ਚਲੋ ਕੋਈ ਨਹੀਂ, ਲੱਭ ਜੂਗਾ। ਲੱਭ ਜੂਗਾ। ਭਾਜੀ ਯਕੀਨ ਕਰੋ, ਅੱਬਾ ਜੀ ਨੂੰ ਨਾ ਰਸ਼ੀਅਨ ਸੈਲਡ ਬਹੁਤ ਪਸੰਦ ਸੀ। ਰਸ਼ੀਅਨ ਸੈਲਡ। ਫੇਰ ਤੁਸੀਂ ਨਾ ਕਿਸੇ ਰੈਸਟੋਰੈਂਟ 'ਚ ਦਫਨਾ ਦਿਓ ਅੱਬੇ ਨੂੰ। ਇਹ ਹੁਣ ਯਾਦਾਂ ਹੀ ਰਹਿ ਜਾਂਦੀਆਂ ਬੰਦੇ ਦੀਆਂ। ਬਚਪਨ ਸਾਰਾ ਸਾਹਮਣੇ ਆ ਜਾਂਦਾ ਪਿਓ ਦੇ ਹੱਥਾਂ 'ਚ। ਜ਼ਾਰੀ ਬਾਤ ਆ ਜੀ, ਤੁਹਾਨੂੰ ਉਹਨਾਂ ਨੇ ਪਾਲ ਪੋਸ ਕੇ ਜਵਾਨ ਕੀਤਾ ਵਾ। ਫਿਰ ਉਹ ਮਲਾਈ ਬੋਟੀ ਬਹੁਤ ਪਸੰਦ ਸੀ ਅੱਬਾ ਜੀ ਨੂੰ। ਹੈ ਮਲਾਈ ਬੋਟੀ। ਚਲੋ ਫਿਰ ਉਹਨਾਂ ਨੂੰ ਗੁੰਦੂ ਖਾਨ ਦੇ ਦਫਨਾ ਦਿਓ। ਨਹੀਂ, ਮਾਂ ਪਿਓ ਦੀ ਇੱਜ਼ਤ ਕਰਨੀ ਚਾਹੀਦੀ, ਕਦਰ ਕਰਨੀ ਚਾਹੀਦੀ ਆ। ਇਹ ਨਹੀਂ ਲੱਭਦੇ ਗੋਗੇ, ਪਿਓ ਨਹੀਂ ਲੱਭਦੇ। ਚਲੋ ਕੋਈ ਨੀ, ਹੌਸਲਾ ਕਰੋ। ਇਹ ਹਰ ਬੰਦੇ ਤੇ ਆਣੀ ਆ। ਤੇ ਕਿੰਨੀ ਕੁ ਦੇਰ 'ਚ ਨਿਕਲ ਜੂ ਕਬਰ? ਖਬਰ ਭਾਈ 5-7 ਘੰਟੇ ਦੇ 5 ਘੰਟੇ ਦੇ ਆਮ ਲੱਗਦੇ ਆ। ਤੁਹਾਨੂੰ ਪਤਾ ਦਾਨਾ ਕੱਢਣਾ ਵਾ, ਫਿਰ ਕਬਰ 2-4 ਬੰਦੇ ਹੋਰ ਵੀ ਲਿਆਉਣੇ ਆ। ਮੈਂ ਤੁਹਾਨੂੰ 20,000 ਨਾ ਜ਼ਿਆਦਾ ਲੱਗ ਰਿਹਾ ਵਾ। ਲੱਗ ਤੇ ਜ਼ਿਆਦਾ ਹੀ ਰਿਹਾ ਜੀ, ਕਦੇ 6 ਭਰਾ ਵਾਂ। ਤੇ ਫਿਕਰ ਕਾਹਦਾ ਕਰਦੇ ਹੋ? ਤੁਹਾਨੂੰ ਤੇ 2,500 ਚੱਬਾ ਪੈਣਾ। ਨਹੀਂ, ਜੱਬਾ ਮਰਿਆ ਅੱਗੇ ਹੀ ਕੋਈ ਨਹੀਂ ਹੋ ਰਿਹਾ, ਮੈਂ ਹੀ ਆਇਆ। ਬਕਾਇਆ ਭਰਾ ਨਾਰਾਜ਼ ਹੋ ਗਏ ਮਰਨ ਤੋਂ ਬਾਅਦ ਹੀ? ਨਹੀਂ, ਪਰਾਂ ਰੋਈ ਜਾਂਦੇ। ਇਹ ਨਹੀਂ ਦੱਸਣ ਦਿਆ ਵੀ ਪੈਸੇ ਕਿੱਥੋਂ ਲਿਆਉਣੇ, ਕੀ ਕਰਨਾ। ਓਏ ਯਾਰ ਇਦਾਂ ਹੀ ਦੁਨੀਆ ਚੱਲਦੀ ਆ ਭਾਈ। ਜਿੰਨੇ ਦੁਆਵਾਂ ਪਿਓ ਦੀਆਂ ਲੈਣੀਆਂ ਵਾ ਹਾਏ, ਤੇ ਉਹਨੇ ਹੀ ਸਾਰੇ ਪੈਸੇ ਲਾਉਣੇ ਆ। ਤੂੰ ਹੀ ਲਾਉਣੇ ਆ। ਬਸ ਜਿੰਨੇ ਬਲ ਦੀ ਖਿਦਮਤ ਕਰਨੀ, ਜੰਨਤ ਵੀ ਤੇ ਉਹਨੂੰ ਹੀ ਮਿਲਣੀ ਆ। ਤੈਨੂੰ ਗੋਗੇ ਪਿਓ ਨਹੀਂ ਲੱਭਦੇ। ਮੈਨੂੰ ਲੱਗਦਾ ਤੇਰੇ ਕੋਲੋਂ 20,000 ਵੀ ਨਹੀਂ ਲੱਭਣਾ। ਮੈਂ ਤਾਂ ਦਊਂਗਾ, ਮੇਰਾ ਤਾਂ ਪਿਓ ਮਰਿਆ, ਮੈਨੂੰ ਤਾਂ ਦੇਣੇ ਹੀ ਪੈਣੇ। ਚਲੋ ਦੇਖ ਲਓ ਫਿਰ। ਤੁਹਾਨੂੰ ਜਗ੍ਹਾ ਵੀ ਦਿਖਾ ਦਿੰਨੇ ਆ। ਥੋੜਾ ਜਿਹਾ ਐਡਵਾਂਸ ਦਵੋ, ਮੈਂ ਲੇਬਰ ਵੀ ਲਾਉਣੀ ਆ। ਉਹ ਲੇਬਰ ਲਾਉਣੀ ਆ, 3 ਮੰਜ਼ਲਾ ਕਬਰ ਬਣਾਉਣੀ ਭਾਜੀ ਤੁਸੀਂ। ਭਾਈ ਤੁਹਾਨੂੰ ਪਤਾ ਵਾ, ਲੇਬਰ ਤੋਂ ਬਗੈਰ 4 ਬੰਦਿਆਂ ਦਾ ਕੰਮ ਆ, 5 ਦਾ। ਦਾਨਾ ਕੱਢਣਾ ਵਾ, ਮਿੱਟੀ ਬਾਹਰ ਕੱਢਣੀ ਆ, ਸਲੈਬ।
ਅੱਬਾ ਜੀ ਨੂੰ ਨਾ ਸੇਬ ਬਹੁਤ ਪਸੰਦ ਸੀ, ਸੇਬ ਐਪਲ ਸੇਬ ਵੀ ਸੁਬਹ ਭਾਵੇਂ ਸੁਬਹ ਇੱਕ ਉੱਠ ਕੇ ਖਾਂਦੇ ਸੀ। ਚਲੋ ਫਿਰ ਸਵਾਦ ਲੈ ਜਾਓ ਪਿਓ ਨੂੰ ਫਿਰ, ਜੇ ਸੇਬ ਪਸੰਦ ਸੀ ਤੇ। ਨਹੀਂ ਇੱਥੇ ਤੇ ਭਾਈ ਟਰਾਲੀ ਤੇ ਤਰਕੋਨੇ ਹੀ ਆ, ਇੱਥੇ ਹੁਣ ਅੱਬੇ ਨੂੰ ਅਸੀਂ ਕਿੱਥੋਂ ਸੇਬ ਲੈ ਦਈਏ? ਸਰਾਣੇ ਵਾਲੇ ਪਾਸੇ ਦਰਖਤ ਨਹੀਂ ਲੱਗ ਸਕਦਾ ਸੇਬ ਦਾ, ਐਪਲ ਦਾ? ਤਰਕੋਣਿਆਂ ਦੇ ਜ਼ਿਆਦਾ ਆ। ਆਪਾਂ ਜੇ ਛੋਟੇ ਹੁੰਦੇ ਸੀ ਤੇ ਕਿੰਨਾ ਖੇਡਦੇ ਤਰਕੋਣੇ ਮਾਰ ਮਾਰ ਕੇ ਇੱਕ ਦੂਸਰੇ ਦੇ ਬੱਚੇ ਆ ਹਨਾ। ਸਹੀ ਗੱਲ। ਤਰਕੋਣੇ ਕਿੰਨੇ ਟਾਈਮ ਬਾਅਦ ਸੁਣਿਆ ਵਰਡ। ਐਪਲ ਦਾ ਕਿਹੜਾ ਐਪਲ, ਕਿਹੜਾ ਲੈਪਟਾਪ ਹੁੰਦਾ ਜਿਹਦਾ? ਉਹ ਨਹੀਂ, ਐਪਲ ਸੇਬ ਨੂੰ ਕਹਿੰਦੇ ਆ ਜੀ। ਭਾਈ ਇੱਥੇ ਤਰੇਕ ਹੀ ਚੱਲਦੀ ਆ, ਹੁਣ ਸੇਬ ਦਾ ਦਰਖਤ ਹੁਣ ਜਾਂ ਤੇ ਮੰਡੀ ਦਫਨਾ ਲਓ ਅੱਬੇ ਨੂੰ ਫਿਰ। ਹੌਸਲਾ ਯਾਰ, ਹੌਸਲਾ ਬਸ। ਗੋਗੇ ਪਿਓ ਨਹੀਂ ਲੱਭਦੇ। ਚਲੋ ਮੈਨੂੰ ਕਹਿੰਦਾ ਨਾਲ ਲੈ, ਅਸੀਂ ਤੇ 100 ਬੰਦਿਆਂ ਦੀਆਂ ਕਬਰਾਂ ਕੱਢਣੀਆਂ ਵਾ। ਕਿੰਨੀ ਦੇਰ ਤੋਂ ਖਬਰਾਂ ਕੱਢ ਰਹੇ ਹੋ? ਭਾਈ ਮੈਨੂੰ 20 ਸਾਲ ਹੋ ਗਏ ਕਬਰਾਂ ਕੱਢਦੇ ਨੂੰ। ਤੈਨੂੰ ਸ਼ਰਮ ਨਹੀਂ ਆਉਂਦੀ ਯਾਰ? ਸ਼ਰਮ ਵਾਲੀ ਕਿਹੜੀ ਗੱਲ ਆ? ਅੱਲਾ ਨੇ ਸਾਡਾ ਰੋਜ਼ਗਾਰ ਹੀ ਇਸ ਕੰਮ 'ਚ ਰੱਖਿਆ। ਨਸਲ ਪਰ ਨਸਲ ਚੱਲ ਰਹੇ ਹੋ। ਹਾਂਜੀ, ਅੱਬਾ ਜੀ ਵੀ ਮੇਰੇ ਕਬਰਾਂ ਹੀ ਕੱਢਦੇ ਸੀ, ਦਾਦਾ ਵੀ ਮੇਰਾ ਕਬਰਾਂ ਹੀ ਕੱਢਦਾ ਸੀ। ਕਿਤੇ ਤੁਹਾਡੇ ਬਜ਼ੁਰਗਾਂ ਦੀ ਨਹੀਂ ਜਗ੍ਹਾ ਹੈਗੀ ਕੋ ਥੋੜੀ ਸਸਤੀ ਮਿਲ ਜਾਏਗੀ? ਨਹੀਂ ਉਹ ਤੇ ਆਪ ਪਏ ਆ ਇੱਥੇ, ਤੇ ਹੁਣ ਅਸੀਂ ਉਹਨਾਂ ਨੂੰ ਸਾਈਡ ਤੇ ਲਾ ਦਾਂ ਤੁਹਾਡੇ ਵਾਸਤੇ। 20,000 ਮੈਂ ਗੋਗੇ ਤੁਹਾਨੂੰ ਦੇ ਦਿਆਂਗਾ, ਅੱਛਾ, ਲੇਕਿਨ ਇਹ ਜਗ੍ਹਾ ਸੋਹਣੀ ਹੋਣੀ ਚਾਹੀਦੀ ਹੈ। ਮੈਂ ਕਿਹਾ ਜੀ ਜਗ੍ਹਾ ਏਡੀ ਮਿਆਰੀ ਹੋਊਗੀ। ਹਾਂਜੀ, ਨੁੱਕਰ ਦੀ ਜਗ੍ਹਾ ਤੇਰੇ ਅੱਬੇ ਦੀ, ਆਏ ਲਾਗੇ ਆ ਚਨਿਆਂ ਦੀ ਦੁਕਾਨ ਆ, ਬਿਹਤਰੀਨ ਕਾਲੀ ਮਿਰਚ ਦੇ ਚਨੇ ਸਾਹਮਣੇ, ਈਜ਼ੀ ਲੋਡ ਸਾਹਮਣੇ ਆ ਹੈ, ਰਕਸ਼ਾ ਚਿੰਚੀ ਇੱਥੇ ਖਲੋਂਦਾ ਵਾ। ਹੋਰ ਕਿਹੜੀਆਂ ਸਹੂਲਤਾਂ ਅੱਬੇ ਨੂੰ ਚਾਹੀਦੀਆਂ? ਖਬਰ ਬਣਾਉਣੀ ਕਿ ਦਫ਼ਤਰ ਬਣਾਉਣਾ ਮੈਂ ਪਿਓ ਦਾ ਯਾਰ? ਸਹੂਲਤਾਂ ਦੇਖੋ ਜੀ, ਇਹ ਤੇ ਮੈਂ ਗੱਲ ਕਰਦਾ ਵੀ ਤੁਹਾਨੂੰ ਆਉਣ ਜਾਣ ਵਾਸਤੇ, ਤੁਸੀਂ ਕਿਤੇ ਇੱਥੇ ਆਉਂਦੇ ਹੋ, ਤੁਹਾਨੂੰ ਭੁੱਖ ਲੱਗ ਜਾਂਦੀ ਹੈ, ਤੇ ਉਹ ਸਹੂਲਤਾਂ ਇੱਥੇ ਮੌਜੂਦ ਆ। ਕੋਈ ਘੱਟ ਕਰ 7 ਜੁਮੇਰਾਤਾਂ ਨਾ ਤੁਹਾਨੂੰ ਰੋਟੀ ਵੀ ਦੇਵਾਂਗੇ ਅਸੀਂ। ਹੈ ਜੀ, ਹਾਂ, ਤੇ ਉਹਨੂੰ ਚੱਜ ਨਾਲ ਖਵਾ ਦਿੰਦੇ, ਮਰਦਾ ਹੀ ਨਾ। ਗੋਗੇ ਪਿਓ ਨਹੀਂ ਉਹ ਲੱਭਦੇ। ਚੱਲ ਯਾਰ, ਪਿਓ ਨਹੀਂ ਲੱਭਦੇ, ਮੈਂ ਕਿਹੜਾ ਇੱਥੇ ਪਿਓ ਇਕੱਠੇ ਕਰਕੇ ਬੈਠਾ। ਹੌਸਲਾ ਯਾਰ, ਹੌਸਲਾ ਹੈ। ਅੱਛਾ, ਤੂੰ ਇੱਥੇ ਹੀ ਰਹਿਣਾ ਨਾ? ਹਾਂ, ਮੈਂ ਇੱਥੇ ਹੀ ਰਹਿਣਾ। ਤੈਨੂੰ ਮੈਂ 1000-1500 ਮਹੀਨੇ ਦਾ ਦੇਈ ਜਾਵਾਂਗਾ। ਅੱਛਾ ਜੀ। ਮੇਰੇ ਅੱਬਾ ਜੀ ਦੀ ਕਬਰ ਤੇ ਨਾ ਨਸ਼ਈ ਕੋਈ ਨਾ ਆਵੇ। ਨਹੀਂ ਨਹੀਂ, ਨਸ਼ਈ ਹੁਣ 1500 ਚ ਮੈਂ ਇੱਥੇ ਕਵਾਲ ਪਾਲਟੀ ਛੱਡਦਾ ਮਹੀਨੇ ਲਈ। ਨਹੀਂ, ਨਸ਼ਈ ਭਾਈ ਕਬਰਾਂ ਚ ਆਉਂਦੇ ਹੀ ਆ, ਹੁਣ ਮੈਂ ਕਿਹਨੂੰ ਉਹ ਡੱਕੂਗਾ? ਨਸ਼ਈਆਂ ਨੇ ਤੇ ਬੇੜਾ ਗਰਕ ਕੀਤਾ ਮੇਰੇ ਪਿਓ ਦਾ। ਉਹ ਕੀ ਗੱਲ ਸੀ? ਉਹਨਾਂ ਨਾਲ ਬਹਿੰਦਾ ਉੱਠਦਾ ਸੀਗਾ, ਚੱਲ ਲੱਗ ਗਈ ਬਸ। ਮੀਆਂ ਮੁਹੰਮਦ ਬਖਸ਼ ਨਹੀਂ ਕਹਿੰਦੇ, ਆਹੋ, ਬੁਰੇ ਬੰਦਿਆਂ ਦੀ ਸੋਭਤ ਯਾਰੋ ਜਿਵੇਂ ਦੁਕਾਨ ਲੋਹਾਰਾਂ। ਹਾਂਜੀ ਹਾਂਜੀ। ਕੱਪੜੇ ਭਾਵੇਂ ਕੁੰਝ ਬਵੋ, ਚਿਣਗਾ ਬਹਿਣ ਹਜ਼ਾਰਾਂ। ਬੁਰੇ ਬੰਦਿਆਂ 'ਚ ਨਹੀਂ ਬਹਿਣਾ ਚਾਹੀਦਾ। ਮੌਤ ਬੰਦੇ ਨਾਲ ਆਪ ਸੇੜਦਾ ਬੰਦਾ। ਚਲੋ ਇਹ ਅੱਬੇ ਨੂੰ ਜੀਂਦੇ ਨੂੰ ਸਮਝਾਉਣਾ ਸੀ, ਹੁਣ ਕੀ ਫਾਇਦਾ ਹੈ? ਸਮਝਾਉਂਦਾ ਬੰਦਾ ਚੰਗਾ ਲੱਗਦਾ। ਅਸੀਂ ਔਲਾਦ ਆ। ਪਿਓ ਖਰਾਬ ਕਰ ਲਿਆ, ਉਹਨੂੰ ਸਮਝਾਇਆ ਨਹੀਂ ਤੁਸੀਂ। ਗੋਗੇ ਪਿਓ ਨਹੀਂ ਲੱਭਦੇ ਯਾਰ ਮੈਨੂੰ ਕਿਉਂ ਨਾਲ ਲੈਣਾ ਵੀਰੇ? ਮੇਰੇ ਨਿੱਕੇ ਨਿਆਣੇ ਆ ਭਾਈ। ਉੱਤੇ ਤੇ ਨਾਮ ਹੁੰਦਾ ਵਾ, ਤੇ ਇਹ ਹੁੰਦੀ ਆ ਡੇਟ ਆਫ ਬਰਥ ਹੁੰਦੀ ਆ, ਵੀ ਕਦੋਂ ਬੰਦਾ ਡੈਥ ਡੇਟ ਦੀ ਹੁੰਦੀ ਆ, ਕਦੋਂ ਫੌਤ ਹੋਇਆ। ਮੇਰੇ ਅੱਬਾ ਜੀ ਨਫੀਸ ਆਦਮੀ ਸੀ। ਜਗ੍ਹਾ ਨਰਮ ਰੱਖਣੀ ਹੈ। ਹਾਂਜੀ, ਨਰਮ ਰੱਖਣੀ ਜਗ੍ਹਾ। ਮੋਲਟੀ ਫੋਮ ਦਾ ਗੱਦਾ ਵਿਛਾ ਦਾਂ ਥੱਲੇ ਅੱਬੇ ਦੇ? ਨਹੀਂ, ਅੱਬਾ ਜੀ ਸਾਰੀ ਜ਼ਿੰਦਗੀ ਥੱਲੇ ਹੀ ਸੁੱਤੇ ਨੇ। ਹਾਂਜੀ, ਥੱਲੇ ਹੀ ਸੁੱਤੇ ਆ ਯਾਰ ਕੈਸੇ? ਤੁਸੀਂ 6 ਭਰਾ ਸੀ ਤੇ ਤੁਹਾਨੂੰ ਮੰਜੀ ਵੀ ਨਹੀਂ ਪਿਓ ਨੂੰ ਦੇ ਸਕੇ ਤੁਸੀਂ? ਉਹ ਨਹੀਂ, ਡਾਕਟਰਾਂ ਨੇ ਕਿਹਾ ਸੀ ਥੱਲੇ ਸੌਣਾ। ਉਹਨਾਂ ਨੂੰ ਬੈੱਡ ਸੋਲ ਹੋ ਗਿਆ ਸੀ ਨਾ। ਯਾਰ ਬੈੱਡ ਸੋਲ ਕਿੱਦਾਂ ਹੋ ਜਾਂਦਾ ਵਾ? ਉਹ ਤੇ ਐਦਾਂ ਹੋ ਜਾਂਦਾ, ਐਦਾਂ ਹੋ ਜਾਂਦਾ, ਐਦਾਂ। ਚਲੋ ਹੌਸਲਾ ਕਰ ਯਾਰ, ਬਰਾ ਲੈ ਆ ਵੀ ਇਹ ਤੁਸੀਂ ਥੋੜਾ ਬਹੁਤ ਕਿਹਾ ਵੀ ਸੀ ਅੱਬਾ ਜੀ ਨੂੰ ਵੀ ਨਾ ਬੁਰੇ ਬੰਦਿਆਂ ਕੋ ਵਿਆਹ ਕਰੋ। ਚਲੋ ਮੈਂ ਵੀ ਬੈਠਾ ਹੀ ਆ, ਮੈਂ ਵੀ ਇੱਕ ਦੋ ਕੋ ਬੈਠਾ। ਮੈਂ ਸਮਝ ਗਿਆ, ਮੈਂ ਕਿਹਾ ਨਹੀਂ, ਅੰਦਰ ਟਫ ਟੈਲ ਲੱਗ ਸਕਦੀ। ਹੈ ਜੀ, ਟਫ ਟੈਲ ਅੰਦਰ ਲੱਗ ਸਕਦੀ ਸਾਰੀ। ਬੇਸਮੈਂਟ ਬਣਾਉਣੀ ਅੱਬੇ ਦੀ ਤੁਸੀਂ ਟਫ ਟੈਲ ਲਾ ਕੇ? ਬਦਲ ਭਾਈ 20,000 ਤੋਂ ਘੱਟ ਨਹੀਂ ਹੋਣੇ ਪੈਸੇ। ਉਹ ਯਾਰ 20,000 ਅੰਡਰਗਰਾਉਂਡ ਵਾਇਰਿੰਗ ਕਰਨੀ ਹੈ ਤੂੰ ਅੱਬੇ ਦੀ, ਜਾਂ ਅੰਦਰ ਨਲਕਾ ਲਾ ਕੇ ਆਉਣਾ ਤੂੰ ਸ਼ਾਮੀ 4 ਵਜੇ ਨਾ ਰੋਜ਼ ਕਬਰ ਤੇ ਚੰਗੀ ਤਰ੍ਹਾਂ ਪਾਣੀ ਲਾਉਣਾ। ਯਾਰ ਅੱਬਾ ਤੇਰਾ ਰਾਜਸਥਾਨ ਮਰਿਆ ਬਰੇ ਤੇ ਹੈ 4 ਵਜੇ ਦਾ ਕੀ ਕਿਹੜਾ ਟਾਈਮ ਹੋਇਆ? ਟੀ ਟਾਈਮ ਲਈ ਆਉਂਦਾ ਤੇਰਾ ਅੱਬਾ? 4 ਵਜੇ ਮੈਂ ਰੋਜ਼ ਤਰੌਂਕਾ ਲਾਵਾਂ ਅੱਬੇ ਨੂੰ ਤਾਜ਼ਾ ਰੱਖਣਾ ਵਾ। ਘਰ ਤੁਸੀਂ ਪਾਣੀ ਦਾ ਘੁੱਟ ਨਹੀਂ ਪਿਆਇਆ ਹੋਣਾ ਉਹਨੂੰ। ਡਾਕਟਰਾਂ ਨੇ ਪਾਣੀ ਮਨਾ ਕੀਤਾ ਸੀ, ਉਹਨਾਂ ਨੇ ਕਿਹਾ ਪਾਣੀ ਨਹੀਂ ਦੇਣਾ ਇਹਨੂੰ। ਠੀਕ ਹੈ, ਸ਼ਰਬਤ ਦੇਣਾ ਵਾ ਪਾਣੀ ਦੀ ਜਗ੍ਹਾ ਤੇ? ਨਹੀਂ, ਉਹ ਕੋਈ ਦਿੰਦੇ ਸੀ, ਉਹ ਵਾਟਰ ਜਿਹਾ ਸੀਗਾ ਉਹਨਾਂ ਦਾ, ਉਹ ਦਿੰਦੇ ਸੀ। ਆਹੋ, ਜਦੋਂ ਬੰਦਾ ਵੈਂਟੀਲੇਟਰ ਤੇ ਹੋ ਜਾਏ ਫਿਰ ਇੰਜ ਹੀ ਹੁੰਦਾ ਵਾ। ਬਜ਼ੁਰਗ ਆਦਮੀ ਫਿਰ 100 ਬਿਮਾਰੀਆਂ ਭਾਈ ਨਿਕਲ ਆਉਂਦੀਆਂ। ਵੀਰੇ ਘੱਟ ਕਰ, ਅੱਬਾ ਜੀ ਦੇ ਨਾ ਕਿੰਨੇ ਸੂਟ ਪਏ ਆ, ਉਹ ਮੈਂ ਤੁਹਾਨੂੰ ਦੇ ਦਿੰਦਾ ਵਾ। ਨਹੀਂ, ਸਾਨੂੰ ਕਾਹਦੇ ਦੇਣੇ ਆ? ਤੁਸੀਂ ਭਰਾ ਪਾਓ ਆਪਣੇ, ਉਹਨਾਂ ਦੇ ਤਾਏ ਚਾਚੇ ਹੈ ਨਹੀਂ, ਉਹਨਾਂ ਨੂੰ ਦਵੋ। ਪੁੱਤ ਪਾਉਂਦੇ ਆ ਸੂਟ ਅਗਲੇ ਲੋਕ, ਤੁਸੀਂ ਸਾਨੂੰ ਕਾਹਦੇ ਦੇਣੇ ਮਰੇ ਦੇ? ਇੰਜ ਮਨਾ ਕਰਨ ਦਿਆਂ ਵੀ ਤੂੰ ਸਫਾਰੀ ਸੂਟ ਪਾ ਕੇ ਫਿਰਨ ਦਿਆਂ ਇੱਥੇ। ਨਹੀਂ ਭਾਈ, ਅਸੀਂ ਤੇ ਮਿਹਨਤ ਦੇ ਪੈਸੇ ਲੈਣੇ, ਅਸੀਂ ਨਹੀਂ ਸੂਟ। ਮੀਆਂ ਬਖਸ਼ ਸਾਹਿਬ ਸਾਰੀਆਂ ਗੱਲਾਂ ਤੈਨੂੰ ਦੱਸ ਗਏ? ਨਹੀਂ, ਪੂਰੀ ਦੁਨੀਆ ਲਈ ਆ, ਮਸ਼ਲੇ ਰਾਹ ਨੇ।
ਚਲੋ ਅੱਲਾ ਹੱਕ ਦੀ ਗੱਲ ਖੈਰ ਸੁਣਨੀ ਚਾਹੀਦੀ ਆ। ਚਲੋ ਐਡਵਾਂਸ ਵੀ ਦਵੋ, ਮੇਰੀ ਵੀ ਸੁਣੋ ਗੱਲ ਹੱਕ ਦੀ ਕਰਨ ਡਿਆ ਮੈਂ। ਅੱਬਾ ਜੀ ਦੇ ਨਾ ਸਰਾਣੇ 2 ਕੁੰਡੀਆਂ ਰੱਖਣੀਆਂ, ਕੁੰਡੀਆਂ ਉਹਨਾਂ 'ਚ ਪਾਣੀ ਚਿੜੀਆਂ ਪੀਣਗੀਆਂ। ਅੱਬਾ ਜੀ ਦੀ ਰੂਹ ਨੂੰ ਇਹ ਕਾਰੇ ਸਵਾਬ ਆ। ਯਾਰ ਉਦਾਂ ਅੱਬਾ ਜੂਆ ਖੇਲਦਾ ਮਰ ਗਿਆ ਤੇ ਹੁਣ ਸਵਾਬ ਤੁਹਾਨੂੰ ਕਿਹਨੇ ਕਿਹਾ ਜੂਆ ਖੇਡਦਾ ਮਰ ਤੇ ਗਿਆ? ਆਪ ਹੀ ਕਹਿਣ ਡਏ ਆ ਵੀ ਅੱਬਾ ਸਾਡਾ ਨਸ਼ਈਆਂ 'ਚ ਬਹਿੰਦਾ ਸੀ ਤੇ ਆਹ ਖੇਲਦਾ। ਉਹ ਤਾਂ 2-4 ਦਿਨ ਬੈਠਾ ਵਾ ਹਾਂ ਤੇ ਨਾਲ ਚਿੜੀਆਂ ਪਾਣੀ ਪੀਣਗੀਆਂ ਤੇ ਰੋਜ਼ ਉੱਤੇ ਦਾਲ ਚੌਲ ਤੂੰ ਪਾਉਣੇ ਆ। ਮੇਰੇ ਕੋਲ ਪੈਸੇ ਲੈ ਯਾਰ ਲਿਆ ਕਿਹੜੀ ਕਰੀ। ਬਿਰਿਆਨੀ ਰੋਜ਼ ਤੇਰੇ ਅੱਬੇ ਲਈ ਬਣਾ ਕੇ ਸੁੱਟਾਂ ਉੱਥੇ। ਯਾਰ ਕਬਰ ਦੇ ਉੱਤੋਂ ਜਿਹੜੇ ਕੀੜੇ ਕੂੜੇ ਚੀਜ਼ਾਂ ਖਾਂਦੇ ਆ ਉਹ ਸਵਾਬ ਹੀ ਆ। ਅੱਬਾ ਜੀ ਦੇ ਨਾਂ ਦਾ ਮੈਂ ਨਲਕਾ ਵੀ ਲਵਾਉਣਾ ਇੱਥੇ ਤੇ ਉਹ ਤੂੰ ਪਹਿਲਾ ਬੰਦਾ ਤੂੰ ਹੋਏਗਾ ਨਹਾਏਗਾ ਉਹਦੇ ਤੇ। ਹਲੋ ਐਡਵਾਂਸ ਤੇ ਦਵੋ ਨਾ। ਕਿਉਂਕਿ ਲੋਕ ਕਬਰਸਤਾਨ ਆਉਂਦੇ ਆ, ਚਲੋ ਪਾਣੀ ਘੁੱਟ ਲੱਭ ਜਾਏ ਉਹਨਾਂ ਨੂੰ ਕਬਰਾਂ ਕੁਬਰਾਂ ਲਈ। ਮੈਂ ਇੱਕ ਨਲਕਾ ਲਵਾ ਦੇਣਾ ਇੱਥੇ ਅੱਬਾ ਜੀ ਦੇ ਨਾਂ ਦਾ। ਨਲਕਾ ਤੇ ਲਵਾ ਦੇਣਾ ਵਾ, ਐਡਵਾਂਸ ਤੇ ਦਵੋ, ਮੈਂ ਲੇਬਰ ਨੂੰ ਜਾਣਾ ਵਾ। ਫਿਰ ਕਿੰਨੇ ਕੁ ਘੰਟੇ ਆ ਜੀ? ਪ੍ਰਾਹੁਣੇ ਆ ਗਏ ਤੁਹਾਡੇ ਸਾਰੇ? ਨਹੀਂ ਅਜੇ ਸਾਦਕਾ ਬਾਲ ਟੁਰ ਪਏ ਆ। ਪੈਦਲ? ਹੈਂ? ਪੈਦਲ ਪੈਦਲ ਕੀ ਗੱਲ? ਨਹੀਂ ਟੁਰ ਪਏ ਆ ਤੁਸੀਂ ਕਹਿਣ ਡਏ ਆ। ਸਲਾਮ ਕਰਨ ਆ ਰਹੇ ਆ, ਪੈਦਲ ਟੁਰ ਪਏ। ਜੀ ਜੂ ਇਕੱਠੇ ਹੋ ਗਿਆ, ਸਾਨੂੰ ਦੱਸੋ ਵੀ ਕਿ ਜਨਾਜ਼ਾ ਕਦੋਂ ਚੁੱਕਣਾ? ਇਕੱਠੇ ਹੋ ਰਹੇ ਹੁਣ ਵੀ। ਆਉਂਦੇ ਭਾਈ ਆ ਤੇ ਜਿਹੜੇ ਟਾਈਮ ਤੁਸੀਂ ਆਏ ਆ ਇਸ਼ਾ ਦਾ ਟਾਈਮ ਹੋ ਜਾਣਾ ਵਾ ਜਨਾਜ਼ੇ ਵਾਸਤੇ। ਨਹੀਂ ਤੁਸੀਂ ਕਬਰ ਕੱਢੋ ਅੱਬਾ ਜੀ ਨੂੰ, ਅਸੀਂ ਹਜੇ ਮਹੀਨਾ ਰੱਖਣਾ ਘਰ। ਹਾਂ ਅੰਗੂਠੇ ਲਵਾਉਣੇ ਉਹਦੇ ਕੋਲ? ਉਹ ਮਾਂ ਪਿਓ ਨਹੀਂ ਉਹ ਲੱਭਦਾ ਉਹ ਗੋਗੇ। ਯਾਰ ਮੈਨੂੰ ਖਿੱਚ ਨਾ, ਹੌਸਲਾ ਕਰ ਭਾ, ਸਲੂਕਾ ਨਾ ਖਿੱਚ, ਅੱਲਾ ਖੈਰ ਇਹ ਕਰੇ। ਸਾਡੇ ਤਾਏ ਚਾਚੇ ਰਿਸ਼ਤੇਦਾਰ ਦੁਆ ਮੰਗਣ ਆਉਣਗੇ ਨਾ ਕਬਰ ਤੇ। ਹਾਂਜੀ, ਹਾਂਜੀ। ਤੂੰ ਕਿਸੇ ਨੂੰ ਚਾਹ ਪਾਣੀ ਤੋਂ ਬਗੈਰ ਜਾਣ ਨਹੀਂ ਦੇਣਾ। ਉਹ ਯਾਰ ਮੈਂ ਇੱਥੇ ਗੌਰ ਕਰਾਂ, ਤੇਰੇ ਅੱਬੇ ਦਾ ਵੇਟਰ ਆ ਤੇ ਇੱਥੇ ਮੈਂ ਚਾਹਾਂ ਬਣਾ ਦਵਾਂ ਉਹਨਾਂ ਨੂੰ। ਉਹ ਕਬਰ ਤੇ ਆਇਆ ਜਿਹੜਾ ਬੰਦਾ ਨਾ ਖਾਲੀ ਨਹੀਂ ਜਾਣਾ ਚਾਹੀਦਾ, ਉਹਨੂੰ ਚਾਹ ਪਾਣੀ ਜ਼ਰੂਰੀ ਹੈ। ਉਹ ਕੀ ਸੋਚੇਗਾ ਮਰਨ ਵਾਲੇ ਦੇ ਬਾਰੇ? ਬਹੁਤ ਅੱਛਾ ਹੀ ਹੈ, ਨਹੀਂ ਕਿ ਜਿਹੜਾ ਅੱਬੇ ਦੀ ਫੈਤਿਆ ਕਹਿਣ ਆਵੇ ਮੈਂ ਉਹਨੂੰ ਫੋਨ ਕਰਾਂ ਵੀ ਭਾ ਕੀ ਖਾਣਾ ਤੂੰ ਕਬਰਸਤਾਨ ਆਉਣ ਡਿਆ, ਬਿਰਿਆਨੀ ਬਣਾ ਲਾਂ ਜਾਂ ਮੈਂ ਕੋਈ ਮਲਾਈ ਬੋਟੀ ਬਣਾ ਲਾਂ ਤੇਰੇ ਵਾਸਤੇ। ਹੈਲੋ ਹਾਂ ਹਾਂ ਰੋਜ਼ ਤੂੰ ਨਾ ਅੱਧਾ ਕਿਲੋ ਫੁੱਲ ਪਾਉਣੇ ਵਾਲਾ ਸਾਹਿਬ ਦੇ, ਉਹਨੂੰ ਗੁਲਾਬ ਬਹੁਤ ਪਸੰਦ। 10 ਕਿਲੋ ਯਾਰ ਮੈਂ ਕਬਰ ਬਾਅਦ ਚ ਕੱਢਦਾ, ਤੂੰ ਅੱਬੇ ਦਾ ਮੈਨੂ ਦੇ ਦੇ ਉਹਨੂੰ, ਪਸੰਦ ਕੀ ਕੀ। ਉਹ ਮੈਨੂ ਨੂੰ ਛੱਡ, ਹੁਣ ਮੇਰੇ ਅੱਬੇ ਦਾ ਵੈਨਿਊ ਇੱਥੇ ਬਣ ਗਿਆ। ਇੱਥੇ ਆਉਣਾ ਸਾਰਿਆਂ ਨੇ। ਸਾਰਿਆਂ ਨੇ ਆਉਣਾ ਵਾ ਤੇ ਤੁਸੀਂ ਹੁਣ ਤੇ ਹੌਸਲਾ ਕਰ ਲਓ, ਇਹ ਸਬਰ ਹੀ ਹੁੰਦਾ ਭਾ। ਉੱਤੇ ਘਾਹ ਲਾਉਣਾ, ਘਾਹ ਗ੍ਰੀਨਰੀ ਬਹੁਤ ਪਸੰਦ ਸੀ ਅੱਬਾ ਜੀ ਨੂੰ। ਯਾਰ ਤੂੰ ਮੈਚ ਕਰਾਉਣਾ ਅੱਬੇ ਦਾ। ਸਾਈਡਾਂ ਦੇ ਉੱਤੇ ਨਾ ਨਿਆਜ਼ ਦੇ ਉਹ ਬੂਟੇ ਉਹ ਲਾਉਣੇ, ਉਹਦੀ ਖੁਸ਼ਬੂ ਅੱਬੇ ਨੂੰ ਬਹੁਤ ਪਸੰਦ ਸੀ। ਯਾਰ ਸਾਰੇ ਚਾਅ ਨਾ ਤੁਸੀਂ ਮਰਨ ਤੋਂ ਬਾਅਦ ਹੀ ਅੱਬੇ ਦੇ ਪੂਰੇ ਕਰ ਰਹੇ ਹੋ। ਉਂਝ ਤੁਸੀਂ ਉਹਦੀ ਚੌਂਕ 'ਚ ਮੰਜੀ ਡਾਈ ਰੱਖੀ ਵਿਚਾਰੇ ਦੀ। ਗੋਗੇ ਪਿਓ ਨਹੀਂ ਲੱਭਦਾ। ਉਹ ਨਹੀਂ ਲੱਭਦਾ, ਨਹੀਂ ਆ ਸਲੂਕਾ ਵੀ ਨਹੀਂ ਲੱਭਦਾ। ਕਿੱਡਾ ਕੁ ਕੱਦ ਸੀ ਅੱਬਾ ਜੀ ਦਾ? ਤੁਹਾਡੇ ਜਿਹੜਾ ਸੀ ਲੰਮਾ ਪਾਉ ਹੈ ਇੱਥੇ ਭਲਾ। ਉਹ ਮੈਂ ਕੋ ਲੰਮਾ ਪਾਵਾਂ, ਅੱਲਾ ਮਾਫੀ ਦੇਵੇ। ਕਿਉਂ? ਹਾਂ ਤੂੰ ਉਦਾਂ ਕਾਨਾ ਦੇ, ਮੈਂ ਉਹਦੇ ਹਿਸਾਬ ਨਾਲ ਕੱਢਾਂ। ਯਾਰ ਤੂੰ ਕਬਰਾਂ ਕੱਢਦਾ, ਤੇਰਾ ਤਜਰਬਾ ਹੀ ਇਹਨਾਂ ਤੂੰ ਵਿੱਚ ਕਬਰ ਦੇ ਪੈ ਕੇ ਵੇਖ ਲਈ। ਬਸ ਜਰਾ ਪੈਰ ਪੂਰ ਨਾ ਲੱਗਣ, ਪਰੇ ਜਾ ਕੇ ਅੜਨ ਨਾ, ਪਾਸਾ ਪੂਸਾ ਲੈ ਲੈਣ, ਬਸ ਇਹੀ ਹੈ। ਚਲੋ ਕਾਨਾ ਲਿਆਓ। ਮੈਚ ਤੇ ਤੇਰੇ ਜਿੱਡਾ ਕੱਦ ਹੈਗਾ ਸੀ ਅੱਬੇ ਦਾ ਕਿ ਨਹੀਂ? ਉਹ ਕਾਨਾ ਅੱਬੇ ਨੂੰ ਤੂੰ ਕਲਮਾ ਬਣਾ ਕੇ ਦੇਣੀ ਆ ਯਾਰ। ਕਾਨਾ ਕੀ ਕਰਨਾ? ਉਹ ਨਾਪ ਹੁੰਦਾ ਭਾ, ਨਾਪ ਹੁੰਦਾ ਵਾ। ਜਾਂ ਆਪ ਮੇਰੀ ਦਰਜੀ ਦਾ ਦਿੱਤਾ ਨਹੀਂ ਤੈਨੂੰ? ਉਦਾਂ ਨਹੀਂ ਕਬਰ ਕੁਬਰ ਨਿਕਲਦੀ ਹੁੰਦੀ। ਦੱਸੋ ਫਿਰ ਹੁਣ ਕੀ ਕਰਨਾ? ਨਾਲੇ ਪੈਸੇ ਦੋ, ਮੈਂ ਲੇਬਰ ਵੀ ਲਾਉਣੀ ਆ। ਅੱਛਾ ਸਾਈਡਾਂ ਦੇ ਉੱਤੇ ਧਨੀਆ ਲੱਗ ਸਕਦਾ? ਅੱਬਾ ਜੀ ਨੂੰ ਧਨੀਆ ਬਹੁਤ ਪਸੰਦ ਸੀ। ਏਡੇ ਠੰਡੇ ਸੀ ਉਹ। ਬਸ ਗੋਗੇ ਤੂੰ ਕਬਰ ਕੱਢ, ਮੈਂ ਬਸ ਪ੍ਰਾਹੁਣੇ ਆਉਣ ਵਾਲੇ ਸਾਰੇ। ਚਲੋ ਯਾਰ 2-4 ਘੰਟੇ ਲੱਗ ਜਾਣੇ ਆ, ਫਿਰ ਸਾਨੂੰ ਫੋਨ ਤੇ ਰਾਬਤਾ ਰੱਖਿਓ ਤੇ ਸਾਨੂੰ ਪੁੱਛ ਕੇ ਭਾਈ ਆਇਓ ਵੀ ਜਦੋਂ ਜਨਾਜ਼ਾ ਚੁੱਕਣਾ ਨਾ ਅਸੀਂ ਇਧਰੋਂ ਤਿਆਰ ਕਰ ਦਈਏ, ਫੋਨ ਕਰ ਲਿਓ ਫਿਰ ਸਾਨੂੰ। ਤੁਹਾਡੇ ਵੱਲੋਂ ਤਿਆਰੀ ਹੋਣੀ ਚਾਹੀਦੀ ਤੇ ਰੋਟੀ ਕੱਟਣੀ ਨਹੀਂ ਚਾਹੀਦੀ। ਹੈਂ? ਉਹ ਰੋਟੀ ਤੁਸੀਂ ਪਕਾਉਣੀ ਆ ਭਾ, ਅਸੀਂ ਕਬਰ ਕੱਢਣੀ ਆ। ਪਿਓ ਮਰਿਆ, ਮੇਰਾ ਵੀ ਜ਼ਿਹਨ ਨਹੀਂ ਕੰਮ ਚੱਲ ਕਰ ਯਾਰ ਰਿਹਾ। ਹੌਸਲਾ ਕਰੋ, ਕੋਈ ਨਹੀਂ, ਇਹ ਚੱਲ। ਉਹ ਗੋਗੇ ਪਿਓ ਨਹੀਂ ਲੱਭਦਾ। ਉਹ ਵੀ ਨਹੀਂ ਲੱਭਦਾ, ਛੱਡ।